ਸਰਦਾਰ ਵੀ ਇੱਥੇ ਰਹਿ ਗਏ ਸਨ। ਉਹਨਾਂ ਦਾ ਇੱਕ ਭਾਈ ਇੰਡੀਆ ਚਲਾ ਗਿਆ ਸੀ। ਹਾਂਜੀ। ਸਰਦਾਰਾਂ ਨੇ ਬਾਅਦ ਚ ਮੈਂ ਕਿ ਪਾਕਿਸਤਾਨ ਬਣਨ ਤੋਂ ਕੋਈ 2-4 ਸਾਲਾਂ ਬਾਅਦ ਅਰਜੈਂਟ ਨਹੀਂ ਕਿਸੇ ਖੌਫ ਦੀ ਵਜ੍ਹਾ ਤੋਂ ਨਹੀਂ, ਅੱਛਾ, ਉਹਨਾਂ ਇਸਲਾਮ ਕਬੂਲ ਕੀਤਾ ਔਰ ਆਪਣੇ ਨਾਂ ਚੇਂਜ ਕਰ ਦਿੱਤੇ। ਮੁਹੰਮਦ ਬਸ਼ੀਰ ਦਾ ਪਹਿਲਾ ਨਾਂ ਸੀ ਸਰਦਾਰ ਬੰਦ ਸਿੰਘ ਜੀ। ਉਹਦਾ ਇੱਕ ਭਰਾ ਇੰਡੀਆ ਚਲਾ ਗਿਆ ਸੀ, ਜਿਹੜਾ 50 ਸਾਲ ਬਾਅਦ ਵਾਪਸ ਆਇਆ। ਉਹਦਾ ਨਾਮ ਦਲੀਪ ਸਿੰਘ ਸੀ। ਇੱਥੇ ਆਉਣ ਤੋਂ ਬਾਅਦ 2 ਸਾਲ ਉਹ ਆਪਣਾ ਹਿਸਾਬ ਕਿਤਾਬ ਆਬਾਦਤ ਦਾ ਉਹੀ ਰੱਖਿਆ ਉਹਨੇ। 2 ਸਾਲਾਂ ਬਾਅਦ ਉਹਨੇ ਕਿਹਾ ਕਿ ਮੈਨੂੰ ਉਹਨੇ ਕਲਮਾ ਪੜ੍ਹਿਆ ਜੀ। ਦਲੀਪ ਸਿੰਘ ਚਾਹੇ ਉਹ ਇੱਕ ਮੈਂ ਕਿ ਗੈਰ ਮਜ਼ਹਬ ਸੀ, ਹਾਂਜੀ, ਮੁਸਲਮਾਨ ਨਹੀਂ ਸੀ, ਹਾਂਜੀ, ਲੇਕਿਨ ਬਹੁਤ ਹੀ ਅੱਛਾ ਬੰਦਾ ਸੀ ਜੀ। ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ 47 ਦੇ ਹਵਾਲੇ ਦੇ ਨਾਲ ਹਿਸਟਰੀ ਇਕੱਠਾ ਕਰਦਾ ਹਾਂ, ਖੋਜ ਪੁਰਾਣੇ ਬਜ਼ੁਰਗਾਂ ਦੀ ਕਰਦਾ ਆ। ਮੈਂ ਅੱਗੇ ਜਾ ਰਿਹਾ ਸੀ ਨੋਈਕੇ। ਉੱਥੇ ਇੱਕ ਸਰਦਾਰ ਮਾਤਾ ਜੀ ਸਨ ਤੇ ਉਹਨਾਂ ਨੇ ਕਿਹਾ ਜੀ ਕਿ ਮੇਰਾ ਜਿਹੜਾ ਪਿੰਡ ਨੋਈਕੇ ਸੀ, ਪਿੰਡ ਦੇਖਣਾ ਤੇ ਆਪਣਾ ਜਿਹੜਾ ਨਾ ਘਰ ਬੂਆ ਗੁਰਦੁਆਰਾ ਮੰਦਿਰ ਦਾ ਦੱਸਿਆ, ਉਹਨਾਂ ਨੇ ਜ਼ਿਕਰ ਕੀਤਾ। ਉਸ ਤੋਂ ਬਾਅਦ ਮੀਦਪੁਰ ਦੇ ਸਨ ਇੱਕ ਸਰਦਾਰ ਜੀ, ਤੇ ਉਹਨਾਂ ਨੇ ਕਿਹਾ ਚੱਕ ਵੜਾਜ ਦਾ ਜ਼ਿਕਰ ਕੀਤਾ, ਕਿਲੇ ਦਾ। ਇਹਨਾਂ ਦਾ ਤਾਰਫ ਕਰਨੇ ਆ ਤੇ ਗੱਲਬਾਤ ਸਾਂਝੀ ਕਰਨੀ ਆ। ਤੇ ਕੀ ਨਾਮ ਜੇ ਤੁਹਾਡਾ ਬਜ਼ੁਰਗੋ? ਮੁਹੰਮਦ ਅਸ਼ਰਫ। ਵਾਲਦ ਸਾਹਿਬ ਦਾ ਨਾਮ? ਰਹੀਮ ਬਖਸ਼। ਤੁਹਾਡੀ ਇਸ ਵਕਤ ਕਿੰਨੀ ਉਮਰ ਆ? ਉਮਰ ਹੋਵੇ ਤੇ ਕੋਈ 60-70 ਸਾਲ ਹੋਰ ਕਿੰਨੀ ਹੋਣੀ? 60 ਤੇ 70 ਦਾ ਬੜਾ ਫਰਕ ਜੀ। 60 ਸਾਲ। 60 ਸਾਲ। ਇਹ ਵਾਲਦ ਸਾਹਿਬ ਦਾ ਨਾਮ ਰਹੀਮ ਬਖਸ਼। ਹਾਂ। ਤੇ ਵਾਲਦ ਸਾਹਿਬ ਉਹਨੇ ਕਿੰਨੇ ਭਰਾ ਸਨ? ਉਹ 4 ਸਨ। ਉਹਨਾਂ ਦੇ ਨਾਮ ਕੀ ਕਿਸਾ ਜੀ? ਇੱਕ ਨਾ ਦੇ ਆਪਣਾ ਅਬਦੁੱਲਾ ਹੈ, ਸਭ ਤੋਂ ਵੱਡੇ ਦਾ ਨਾਮ? ਵੱਡਾ ਨਾਮ ਬਸ਼ੀਰ। ਤੁਹਾਡੇ ਤਾਇਆ ਬਸ਼ੀਰ? ਤਾਇਆ ਬਸ਼ੀਰ। ਫਿਰ ਸ਼ਫੀ ਮੁਹੰਮਦ। ਸ਼ਫੀ ਮੁਹੰਮਦ। ਫਿਰ ਅਬਦੁੱਲਾ। ਉਸ ਤੋਂ ਬਾਅਦ ਰਹੀਮ ਬਖਸ਼। ਤੁਹਾਡੇ ਵਾਲਦ ਸਾਹਿਬ ਚੌਥੇ ਨੰਬਰ ਤੇ ਸਨ? ਠੀਕ ਹੈ। ਤੁਹਾਡੇ ਜਿਹੜੇ ਦਾਦਾ ਜੀ ਸਨ ਉਹ ਕਿੰਨੇ ਭਰਾ ਸਨ? ਉਹ ਤੁਹਾਡੀ ਖੈਰ ਹੋ ਜੇ। ਦਾਦੇ ਦਾ ਨਾਮ ਮੁਹੰਮਦ ਮਾਲਕ। ਤੇ ਤੁਸੀਂ ਆਪਣਾ ਦਾਦਾ ਦੇਖਿਆ? ਆਹੋ ਪੜਦਾਦਾ ਦੇਖਿਆ? ਦਾਦਾ ਕੋ ਨਹੀਂ ਵੇਖਿਆ। ਦਾਦਾ ਜਿਸ ਟਾਈਮ ਫੌਤ ਹੋਏ ਨੇ ਉਸ ਵਕਤ ਤੁਹਾਡੀ ਕਿੰਨੀ ਉਮਰ ਸੀ ਤੇ ਦਾਦੇ ਦੀ ਕਿੰਨੀ ਉਮਰ ਸੀ? ਇਹ ਕੋਈ ਪਤਾ ਨਹੀਂ ਸਾਨੂੰ ਤੇ ਵੇ ਨਿੱਕੇ ਜਿਹੇ ਸਾਂ ਸੀ। ਇਹ ਤੁਹਾਡੇ ਦਾਦਾ ਜੀ ਸਨ 4 ਭਾਈ? ਹਾਂ ਸਹੀ। 4 ਭਾਈ ਸਨ। ਦਾਦੇ ਦਾ ਨਾਮ ਕੀ ਦੱਸਿਆ ਜੀ? ਮੁਹੰਮਦ ਮਾਲਕ। ਮੁਹੰਮਦ ਮਾਲਕ। ਮੁਹੰਮਦ ਮਾਲਕ ਦਾ ਪਹਿਲਾ ਨਾਮ ਕੀ ਸੀ? ਜਿਹੜਾ ਸਿੱਖ ਤੋਂ ਸੀ ਉਹ ਮੈਨੂੰ ਤਾਂ ਕੋਈ ਦਲੀਪ ਸਿੰਘ। ਨਾ, ਮਿਲਕੀ ਸਿੰਘ। ਸਰਦਾਰ ਮਿਲਕੀ ਸਿੰਘ। ਸਰਦਾਰ ਮਿਲਕੀ ਸਿੰਘ ਇਹਨਾਂ ਦੇ ਦਾਦੇ ਦਾ ਨਾਮ ਸੀ। ਆਪਣੀ ਬਰਾਦਰੀ ਜੱਟ ਵੜਾਏ ਚ ਇੱਥੇ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ, ਜੱਟ ਵੜਾਚਿਆਂ ਦੇ ਕਿੰਨੇ ਕੁ ਘਰ ਸਨ? ਇੱਥੇ ਉਹ ਇੱਕੋ ਹੀ ਘਰ ਹੀ ਸਾਡਾ ਹੀ। ਤੁਹਾਡਾ ਹੀ ਘਰ ਸੀ? ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਮੁਸਲਮਾਨ ਹੋ ਗਏ ਕਿ ਬਾਅਦ ਵਿੱਚ ਮੁਸਲਮਾਨ ਹੋਏ? ਉਹ ਸਾਰੇ ਹੋ ਗਏ ਨੇ। ਮੈਂ ਬਾਅਦ ਵਿੱਚ ਕਿ ਉੱਧਰ ਟੁਰ ਗਏ ਨੇ ਤੇ ਮੁਸਲਮਾਨ ਹੋ ਗਏ ਨੇ। ਅੱਛਾ, ਉਧਰ ਕੌਣ ਕੌਣ ਗਿਆ? ਇੰਡੀਆ, ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਜਿਸ ਵਕਤ ਵੰਡ ਹੋਈ ਹੈ, ਉਧਰ ਕਿਹੜਾ ਕਿਹੜਾ ਗਿਆ ਹੈ ਇੰਡੀਆ 'ਚ? ਉਧਰ ਇਹ ਗਿਆ ਦੁੱਲੇ ਗਿਆ। ਉਹ ਸਾਨੂੰ ਕਿ ਤੇ ਸਾਨੂੰ ਪਤਾ ਹੀ ਨਹੀਂ। ਤਿੰਨੇ ਭਰਾ ਇੱਥੇ ਰਹੇ ਸਨ। ਤਿੰਨੇ ਇੱਥੇ ਰਹਿਣੇ ਤੇ 3 ਭਰਾ ਤੇ ਉਹ ਸਾਡਾ ਇੱਥੇ ਰਿਹਾ। ਅੱਛਾ, ਇਹਨਾਂ ਦਾਦਾ ਵੀ ਉਹ ਇੱਥੇ ਰਿਹਾ ਨਾ। ਤੁਹਾਡਾ ਵਾਲਦ ਤੇ ਮਤਲਬ ਕਿ 2 ਭਾਈ, 3 ਭਰਾ ਤੁਹਾਡੇ ਦਾਦੇ ਹੋਣੀ ਇੱਥੇ ਰਹਿ ਗਏ। ਤੇ ਇੱਕ ਉਹਦੇ ਟੁਰ ਗਿਆ ਸੀ। ਇੱਕ ਇੰਡੀਆ 'ਚ। ਜਿਹੜਾ ਇੰਡੀਆ ਗਿਆ ਸੀ ਉਹਦਾ ਨਾਮ ਕੀ ਸੀ? ਉਹਦੇ ਨਾਲ ਹੀ ਹੁਣ ਦਲੀਪ ਸਿੰਘ। ਦਲੀਪ ਸਿੰਘ ਸੀ। ਦਲੀਪ ਸਿੰਘ। ਕਿਉਂ ਜੀ? ਦਲੀਪ ਸਿੰਘ ਸੀ। ਦਲੀਪ ਸਿੰਘ ਉਹ ਇੰਡੀਆ ਚਲ ਗਿਆ ਤੇ ਉਹ ਫਿਰ ਇੰਡੀਆ ਕਿੰਨਾ ਅਰਸਾ ਰਿਹਾ? ਹੁਣ 50 ਸਾਲ ਰਿਹਾ, 30 ਸਾਲ ਰਿਹਾ। ਸਾਨੂੰ ਇੰਨਾ ਹੋ ਰਿਹਾ। ਫਿਰ ਉਹ ਵਾਪਸ ਆ ਗਿਆ ਆਪਣੇ ਭਰਾਵਾਂ ਦੇ ਕੋਲ ਇਸੇ ਚਾਕੀ। ਇੱਥੇ। ਅੱਛਾ, ਉਹਦੀ ਸ਼ਾਦੀ ਸ਼ੁਦੀ ਤੇ ਨਹੀਂ ਹੋਈ ਇੱਥੇ? ਜਿਸ ਵਕਤ ਉਹ ਆਇਆ ਤਾਂ ਉਹ ਦਲੀਪ ਸਿੰਘ ਹੀ ਸੀ ਜਾਂ ਨਾਮ ਉਹਦਾ ਬਦਲ ਗਿਆ, ਮੁਸਲਮਾਨ ਹੋਇਆ ਸੀ? ਉਹ ਮੁਸਲਮਾਨ ਅਬਦੁੱਲਾ ਰੱਖਿਆ ਸੀ ਨਾਮ। ਫਿਰ ਨਹੀਂ, ਇੱਥੇ ਆ ਕੇ ਫਿਰ ਮੁਸਲਮਾਨ ਹੋਇਆ? ਇੱਥੇ ਆ ਕੇ ਹਾਲ ਨਾ ਹੋ ਰਹੀ ਮਸਜਿਦ। ਅੱਛਾ, ਮਤਲਬ ਕਿ ਜਦੋਂ ਇੱਥੋਂ ਪਾਰਟੀਸ਼ਨ ਹੋਈ ਆ, 3 ਭਰਾ ਮੁਸਲਮਾਨ ਹੋ ਕੇ ਆਪਣੀ ਖੁਸ਼ੀ ਨਾਲ ਇੱਥੇ ਰਹਿ ਗਏ। ਦਾਦਾ ਵੀ ਪੜਦਾਦਾ ਵੀ ਮੁਸਲਮਾਨ ਹੋ ਕੇ ਇੱਥੇ ਰਹਿ ਗਿਆ ਤੇ ਇੱਕ ਪੁੱਤਰ ਉਹਨੇ ਇਸਲਾਮ ਕਬੂਲ ਨਹੀਂ ਕੀਤਾ, ਉਹ ਇੰਡੀਆ ਚਲਾ ਗਿਆ। ਫਿਰ 50 ਸਾਲ ਬਾਅਦ ਜਾਂ 40 ਸਾਲ ਬਾਅਦ ਉਹਦਾ ਦਿਲ ਕੀਤਾ ਭਰਾਵਾਂ ਨੂੰ ਮਿਲਣ ਨੂੰ, ਫਿਰ ਉਹ ਵਾਪਸ ਆ ਗਿਆ ਆਪਣੀ ਜਾਇਦਾਦ, ਘਰ ਬੂਆ, ਹਰ ਚੀਜ਼ ਛੱਡ ਕੇ।
ਫਿਰ ਚੱਕ ਵੜਾਚੀ ਆ ਗਿਆ। ਜਿਸ ਟਾਈਮ ਇੱਥੇ ਆਇਆ ਤੇ ਇੱਥੇ ਦਲੀਪ ਸਿੰਘ ਆ ਕੇ ਉਹਨੇ ਇਸਲਾਮ ਕਬੂਲ ਕਰ ਲਿਆ ਆਪਣੀ ਮਰਜ਼ੀ ਨਾਲ ਹੀ। ਸਾਲ ਡੇਢ ਸਾਲ ਸਿੱਖ ਰਿਹਾ ਆਂਦੀ ਸਾਰ ਇਸਲਾਮ ਕਬੂਲ ਨਹੀਂ ਕੀਤਾ। ਉਸ ਤੋਂ ਬਾਅਦ ਉਹਨੂੰ ਇਹ ਮਜ਼ਹਬ ਅੱਛਾ ਲੱਗਿਆ। ਹਾਂ ਉਹਨੇ ਕਲਮਾ ਪੜਿਆ, ਬਾਦਸ਼ਾਹ ਮਸਜਿਦ ਜਾ ਕੇ ਤੇ ਉਹਦਾ ਨਾਮ ਚੇਂਜ ਹੋਇਆ ਅਬਦੁੱਲਾ ਦਲੀਪ ਸਿੰਘ। ਦਲੀਪ ਸਿੰਘ ਇਹ ਕਹਾਣੀ ਹੈਗੀ ਦਲੀਪ ਸਿੰਘ ਸੇ ਮੁਹੰਮਦ ਅਬਦੁੱਲਾ। ਮੁਹੰਮਦ ਅਬਦੁੱਲਾ। ਤੇ ਤੁਹਾਡੇ ਪੜਦਾਦੇ ਦਾ ਨਾਮ ਪਹਿਲੇ ਸੀ ਮਿਲਖੀ ਰਾਮ। ਹਾਂ ਮਿਲਖੀ ਰਾਮ ਤੋਂ ਕੀ ਬਣਿਆ ਨਾਮ ਉਹਨਾਂ ਦਾ? ਮੁਹੰਮਦ ਮਾਲਕ। ਮਿਲਖੀ ਰਾਮ ਇੱਕ ਕਹਾਣੀ ਅਸਲ ਜ਼ਬਾਨ ਦੀ ਮਿਲਖੀ ਰਾਮ ਸੇ ਮੁਹੰਮਦ ਮਾਲਕ। ਹਾਂ ਇਹ ਜੀ ਹੋ ਗਿਆ ਮਿਲਖੀ ਰਾਮ ਤੋਂ ਮੁਹੰਮਦ ਮਾਲਕ। ਤੇ ਬਾਕੀ ਜਿਹੜੇ ਭਰਾ ਸਨ ਪੁੱਤਰ ਮਤਲਬ ਕਿ ਉਹਨਾਂ ਦੀ ਅੱਗੋਂ ਲਾਸ਼ ਸੀ, ਇੱਕ ਉਧਰ ਚਲ ਗਿਆ, ਤਿੰਨ ਇੱਥੇ ਮੁਸਲਮਾਨ ਹੋ ਗਏ। ਤੇ ਦਾਦਾ ਜੀ ਕਿੰਨਾ ਅਰਸਾ ਜ਼ਿੰਦਾ ਰਹੇ ਪਾਕਿਸਤਾਨ ਬਣਨ ਤੋਂ ਬਾਅਦ? ਹੁਣ ਸਾਨੂੰ ਵੀ ਬਾਬਾ ਸ਼ੇਰ ਰਾਏ ਨੇ ਵੱਲ ਦੇ ਭਰਾ ਚਾਚੇ ਤਾਏ ਆਹੋ ਇਹ ਫਿਰ ਇਹਨਾਂ ਵੀ ਇਸਲਾਮ ਕਬੂਲ ਕੀਤਾ। ਆਹੋ ਤੁਹਾਡੇ ਵਾਲਦ ਦਾ ਨਾਂ ਕੀ ਸੀ ਪਹਿਲੇ? ਹਾਂ ਪਹਿਲੇ ਤਾਂ ਸਾਨੂੰ ਇਹਨਾਂ ਕੋਲ ਨਹੀਂ ਪਤਾ ਜੀ। ਕਿਉਂ ਜੀ ਭਾਜੀ ਤੁਹਾਨੂੰ ਪਤਾ ਹੋਵੇ ਕੋਈ ਪਹਿਲੇ ਨਾਂ ਦਾ? ਪਤਾ ਜੀ। ਤੁਹਾਡਾ ਜਿਹੜਾ ਵੱਡਾ ਤਾਇਆ ਸੀ ਉਹਦਾ ਪਹਿਲਾ ਨਾਮ ਕੀ ਸੀ ਇਸਲਾਮ ਕਬੂਲ ਕਰਨ ਤੋਂ ਪਹਿਲੋਂ? ਬੰਤ ਸਿੰਘ। ਹਾਂਜੀ ਬਨਤ ਸਿੰਘ। ਅੱਛਾ ਤੇ ਬਨਤ ਸਿੰਘ ਤੋਂ ਬਾਅਦ ਕੀ ਬਣਿਆ? ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਉਸ ਤੋਂ ਬਾਅਦ ਦੂਸਰਾ ਹੁਣ ਦੱਸੋ। ਆਹੋ ਸ਼ਫੀ। ਸ਼ਫੀ ਦਾ ਪਹਿਲੇ ਨਾਮ? ਉਹ ਵੀ ਨਹੀਂ ਕੋਈ ਪਤਾ। ਉਹ ਵੀ ਕੋਈ ਨਹੀਂ ਪਤਾ ਤੁਹਾਨੂੰ। ਤਾਏ ਦਾ ਨਾਂ ਦਾ ਨਹੀਂ ਪਤਾ ਪਹਿਲੇ ਕੀ ਸੀ ਬਾਅਦ 'ਚ ਕੀ। ਚਲੋ ਖੈਰ ਫਿਰ ਉਹਦੀ ਸਾਰੀ ਉਹ ਟਾਬਰੀ ਪੜਦਾਦੇ ਦੀ ਉਹ ਸਾਰੀ ਮੁਸਲਮਾਨ ਹੋ ਕੇ ਤੇ ਇੱਥੇ ਰਹਿ ਗਈ। ਇੱਥੇ ਰਹਿ ਹੈਗੀ ਫੁੱਫੀਆਂ ਕੋਈ? ਉਹ ਵੀ ਮੁਸਲਮਾਨ ਨੇ, ਇੱਕ ਫੁੱਫੀ ਹੈ। ਉਹ ਵੀ ਇੱਥੋਂ ਹੀ ਰਹਿ ਗਈ ਫਿਰ? ਹਾਂ ਅੱਛਾ ਉਹ ਫੁੱਫੀ ਦੀ ਸ਼ਾਦੀ ਕਿਹੜੇ ਪਿੰਡ ਕੀਤੀ? ਉਹ ਇੱਥੇ ਝੱਟਾਂ ਵਾਲੀ ਇਹ ਪਿੰਡ ਆ। ਚੱਟਾਂ ਵਾਲੀ। ਹਾਂ ਇਹ ਜਿਹੜਾ ਸੀ ਨਾ ਸਰਦਾਰ ਮਿਲਖੀ ਸਿੰਘ, ਹਾਂਜੀ ਇਹ ਚੱਕ ਵੜਾਚ ਕੋਈ ਪਿੰਡ ਨਹੀਂ ਸੀ। ਜੀ ਇੱਕ ਪੂਰਾ ਸਰਦਾਰ ਸੀ, ਜੇਲਦਾਰੀ ਇਲਾਕੇ ਦੀ ਇਹਦੇ ਕੋਲ ਸੀ। ਅੱਛਾ ਜੀ ਹਕੀਕਤ ਮਿਲਖੀ ਸਿੰਘ ਜਿਹੜੇ ਸੀ। ਜਿਹੜਾ ਮਿਲਖੀ ਸਿੰਘ ਸੀ ਇਹਦੇ ਕੋਲ ਸੀ। ਇਹਨੇ ਫਿਰ ਕੋਈ ਕੌਮਾਂ ਲਿਆ ਕੇ ਇੱਥੇ ਵਸਾਈਆਂ, ਜਿਹਦੇ ਚੋਂ ਆਪਣਾ ਸਨਾਹ ਪੱਤਰ, ਹੂੰ ਕੋਈ ਕੰਮ ਧੰਦਾ, ਕੋਈ ਡੇਰੇ ਤੇ ਹੁੱਕਾ ਪਾਣੀ ਪਾਣੇ ਵਾਸਤੇ ਹਾਂਜੀ ਚੰਦ ਘਰੋਂ ਇੱਥੇ ਉਹਨੂੰ ਲੈ ਕੇ ਆਇਆ। ਅੱਛਾ ਜੀ ਉਹ ਘਰ ਮੁਸਲਮਾਨਾਂ ਦੇ ਸੀ, ਅੱਛਾ ਜਿਹਦੇ ਚ ਮੈਂ ਕਿ ਨਾਈ ਲਾ ਲਿਓ, ਚੌਕੀਦਾਰ ਲਾ ਲਿਓ, ਹੂੰ ਕਿਉਂਕਿ ਨਵਾਬ ਆਦਮੀ ਸੀ ਸਰਦਾਰ ਦਾ। ਅੱਗੇ ਜਿਹੜੇ ਹਮੀਦਪੁਰ ਜਾਂ ਚੱਕ ਗਿੱਲਾ ਹੈ, ਇਸ ਵਾਸਤੇ ਇਹਨਾਂ ਦੀ ਰਿਸ਼ਤੇਦਾਰੀ ਨੇੜੇ ਦੇ ਪਿੰਡਾਂ ਚ ਨਹੀਂ। ਇਹ ਪਿੰਡ ਪਹਿਲੇ ਤੋਂ ਮੁਸਲਮਾਨ ਸੀ। ਕੌਮ ਦੇ ਵਡੈਲ ਸਨ ਸਰਦਾਰ, ਹਾਂਜੀ ਤੇ ਹੈ ਸਿੱਖ ਸਰਦਾਰ ਜੀ, ਜੀ। ਮਿਲਖੀ ਸਿੰਘ। ਹਾਂਜੀ ਤੇ ਇਸ ਪਿੰਡ ਦਾ ਨਾਂ ਚੱਕ ਵੜੈਚ ਇਹਨਾਂ ਦੇ ਨਾਂ ਤੋਂ ਚੱਲਿਆ। ਹਾਂ ਉਹਨਾਂ ਦੀ ਕਾਸਟ ਦੀ ਵਜ੍ਹਾ ਤੋਂ ਇਹ ਜਿਹੜਾ ਪਿੰਡ ਚੱਕ ਵੜਾਇਜ ਹੈ ਉਹ ਮਿਲਖੀ ਰਾਮ ਦੀ ਵਜ੍ਹਾ ਤੋਂ ਆਬਾਦ ਹੋਇਆ ਹੈ। ਨੇੜੇ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਫਿਰ ਪਿੰਡ ਦੇ ਵਿੱਚ? ਨਹੀਂ, ਗੁਰਦੁਆਰਾ ਇਮਨਾਬਾਦ ਹੀ ਸੀ ਇਹਨਾਂ ਦਾ। ਪਿੰਡਾਂ 'ਚ ਵੀ ਤਾਂ ਹੁੰਦੇ ਆ ਨਾ। ਨਹੀਂ ਸੀ, ਇਸ ਪਿੰਡ 'ਚ ਕਿਉਂਕਿ- ਗੁਰਦੁਆਰਾ ਹੈ ਸੀ? ਕਿਉਂਕਿ ਕੱਲਾ ਘਰ ਸੀ ਸਿਰਫ ਅੱਛਾ ਮੁਸਲਮਾਨਾਂ ਦਾ ਹੂੰ ਵੜੈਚ। 47 ਦੇ ਵਿੱਚ ਕਿੰਨੇ ਕੁ ਘਰ ਸਨ ਭਾਜੀ ਦੱਸਦੇ ਨੇ? ਇੱਥੇ ਜਿਸ ਅੰਦਾਜ਼ੇ ਤਰ੍ਹਾਂ- ਦੇ ਹਾਂਜੀ। ਮੁਤਾਬਕ ਜਿਹੜੀ ਇਹਨਾਂ ਦੀ ਮੈਂ ਤੁਹਾਨੂੰ ਦੱਸਾਂਗਾ। ਹਾਂ ਹਾਂ ਅੰਦਾਜ਼ੇ ਦੇ ਮੁਤਾਬਕ ਇੱਥੇ ਸੰਨ 47 ਚ 20 ਤੋਂ 25 ਘਰ ਹੋਣਗੇ ਜ਼ਿਆਦਾ ਤੋਂ ਜ਼ਿਆਦਾ, ਜਿਹਦੇ ਚ ਸਰਦਾਰ ਵੀ ਇੱਥੇ ਰਹਿ ਗਏ ਸਨ। ਉਹਨਾਂ ਦਾ ਇੱਕ ਭਾਈ ਇੰਡੀਆ ਚਲਾ ਗਿਆ ਸੀ। ਹਾਂਜੀ ਸਰਦਾਰਾਂ ਨੇ ਬਾਅਦ ਚ ਮੈਂ ਕਿ ਪਾਕਿਸਤਾਨ ਬਣਨ ਤੋਂ ਕੋਈ 2-4 ਸਾਲਾਂ ਬਾਅਦ ਅਰਜੈਂਟ ਨਹੀਂ ਕਿਸੇ ਖੌਫ ਦੀ ਵਜ੍ਹਾ ਤੋਂ ਨਹੀਂ, ਅੱਛਾ ਉਹਨਾਂ ਇਸਲਾਮ ਕਬੂਲ ਕੀਤਾ ਹੈ ਔਰ ਆਪਣੇ ਨਾਂ ਚੇਂਜ ਕਰ ਦਿੱਤੇ, ਠੀਕ ਹੈ ਮੁਸਲਮਾਨਾਂ ਵਾਲੇ ਆ ਗਏ। ਹੂੰ ਕਿ ਜਿਸ ਤਰ੍ਹਾਂ ਕਿ ਮੁਹੰਮਦ ਬਸ਼ੀਰ ਦਾ ਪਹਿਲਾ ਨਾਂ ਸੀ ਸਰਦਾਰ ਬੰਤ ਸਿੰਘ। ਜੀ ਉਹਦਾ ਇੱਕ ਭਰਾ ਇੰਡੀਆ ਚਲਾ ਗਿਆ ਸੀ, ਜਿਹੜਾ 50 ਸਾਲ ਬਾਅਦ ਵਾਪਸ ਆਇਆ ਹੈ। ਅੱਲਾ ਯਾਰ ਉਹਦਾ ਨਾਮ ਦਲੀਪ ਸਿੰਘ ਸੀ। ਇੱਥੇ ਆਉਣ ਤੋਂ ਬਾਅਦ 2 ਸਾਲ ਉਹ ਆਪਣਾ ਹਿਸਾਬ ਕਿਤਾਬ ਆਬਾਦਤ ਦਾ ਉਹੀ ਰੱਖਿਆ ਉਹਨੇ। 2 ਸਾਲਾਂ ਬਾਅਦ ਉਹਨੇ ਕਿਹਾ ਕਿ ਮੈਨੂੰ, ਉਹਨੇ ਕਲਮਾ ਪੜ੍ਹਿਆ ਜੀ, ਉਹਦਾ ਨਾਮ ਹੋ ਗਿਆ ਮੁਹੰਮਦ ਅਬਦੁੱਲਾ। ਦਾਦੇ ਦੇ ਭਰਾ ਸਨ, ਉਹਨਾਂ ਦੀ ਰਿਸ਼ਤੇਦਾਰੀਆਂ ਜਿਸ ਟਾਈਮ ਇਸਲਾਮ ਦੇ ਵਿੱਚ ਨਹੀਂ ਸਨ ਹੈਗੇ। ਜੀ ਉਹ ਵਿਆਹ ਵੀ ਤੇ ਸਰਦਾਰਾਂ ਵੱਲ ਹੀ ਹੋਣਗੇ ਨਾ, ਸਿੱਖਾਂ ਵੱਲ? ਬਿਲਕੁਲ ਸਿੱਖਾਂ ਦੇ ਵਿਆਹ ਹੋਣਗੇ, ਲੇਕਿਨ ਨੇੜੇ ਨੇੜੇ ਪਿੰਡ ਮੁਸਲਮਾਨਾਂ ਦੇ ਸਨ। ਮੈਂ ਤੇ ਇਹ ਪਿੰਡ ਦੀ ਮੇਰੇ ਜ਼ਰੂਰੀ ਥੋੜ੍ਹੀ- ਤੇ ਨਹੀਂ ਇੱਥੇ ਨਹੀਂ ਵਿਆਹ, ਬਾਹਰ ਦੂਰ ਵੀ ਵਿਆਹ ਜਾ ਦੂਰ ਵੀ ਸਕਦੇ। ਵਿਆਹ ਹੋਣਗੇ, ਲੇਕਿਨ ਇਹਨਾਂ ਦੀ ਜਿਹੜੀ ਬਰਾਦਰੀ ਹੈ ਨਾ ਸਾਰੀ ਇਹਨਾਂ ਦੀ, ਹਾਂਜੀ ਜਿੱਥੇ ਕੋਈ ਵਿਆਹ ਹੈ ਜੋ ਵੀ ਸੀ, ਹਾਂ ਹਾਂ ਉਹ ਸਭ ਇੰਡੀਆ ਚਲੇ ਗਏ ਸਨ। ਉਹ ਸਾਰੇ ਇੰਡੀਆ ਚਲ ਗਏ ਨੇ। ਸਾਰੇ ਇੰਡੀਆ ਚਲੇ ਗਏ ਸਨ। ਠੀਕ ਹੈ। ਉਸ ਦਲੀਪ ਸਿੰਘ ਵੀ ਉਹਨਾਂ ਦੇ ਨਾਲ ਚਲਾ ਗਿਆ ਸੀ, ਜਿਹੜਾ ਹਾਂ। 50 ਸਾਲ ਦਾ ਵਾਪਸ ਆਇਆ। ਦਲੀਪ ਸਿੰਘ ਜਿਸ ਟਾਈਮ ਆਇਆ ਤੇ ਇਹਨਾਂ ਦੇ ਜਿਹੜੇ ਕੋਈ ਰਿਸ਼ਤੇਦਾਰ ਸਨ ਉਹਨਾਂ ਦੇ ਬਾਰੇ ਉਹ ਕੀ ਦੱਸਦਾ ਹੈ? ਬਾਅਦ ਚ ਹੋਇਆ ਭਾਜੀ ਰਾਬਤਾ ਆਪਣੇ ਕਿਸੇ ਰਿਸ਼ਤੇਦਾਰ ਨਾਲ? ਕੋਈ ਵੀ ਨਹੀਂ ਸਾਡਾ ਉਹ ਨਾ ਪਤਾ ਗਿਆ ਨਾ ਹੋਇਆ ਨਾ ਕੋਈ ਰਸਤਾ ਨਹੀਂ। ਜਿਹੜਾ ਹੈ ਸੀ ਆਪਣਾ ਚਾਚਾ ਬਸ਼ੀਰ, ਬਾਬਾ ਬਸ਼ੀਰ, ਆਹੋ ਇਹ ਕਿੱਥੇ ਵਿਆਹ ਸੀ? ਬਸ਼ੀਰ ਤੇ ਝੱਟਾਂ ਵਾਲੀ। ਝੱਟਾਂ ਵਾਲੀ ਵਿਆਹ ਸੀ। ਆਹੋ ਜਿਹੜੇ ਝੱਟਾਂ ਵਾਲੀ ਵਾਲੇ ਸਨ, ਆਹੋ
ਹਨਾ? ਸ਼ੁਰੂ ਤੋਂ ਮੁਸਲਮਾਨ ਨੇ ਜਾਂ ਇਹ ਵਿਆਹ ਗਿਆ ਇੰਡੀਆ ਪਾਕਿਸਤਾਨ ਬਣਨ ਤੋਂ ਬਾਅਦ ਵਿਆਹ ਗਿਆ ਕਿ ਜਦੋਂ ਕਿ ਹੈ ਬਾਅਦ ਚ ਵਿਆਹ ਗਿਆ? ਇਹ ਤਾਏ ਸਨ ਦਾਦੇ ਦੇ ਨਾਲ ਦਾਦੇ ਨਹੀਂ ਸਨ, ਤਾਏ ਸਨ। ਹਾਂਜੀ ਦਾਦੇ ਦੇ ਜਿਹੜੇ ਨਾਲ ਚਾਰ ਇੰਡੀਆ ਦੱਸੇ ਗਏ ਨਾ, ਹਾਂ, ਹਾਂ। ਇਹ ਤਾਏ ਸਨ। ਤੇ ਦਲੀਪ ਸਿੰਘ ਵੀ ਇਹਨਾਂ ਦਾ ਤਾਇਆ ਚਾਚਾ ਸੀ ਜਿਹੜਾ ਇੰਡੀਆ ਚਲਾ ਗਿਆ ਸੀ। ਹਾਂ ਦਾਦਾ ਇਹਨਾਂ ਦਾ ਮਿਲਖੀ ਸਿੰਘ ਸੀ। ਉਹਦੀ ਔਲਾਦ ਉਹਦੇ ਅੱਛਾ ਮੈਂ ਕਿ ਚਾਚੇ ਤਾਏ ਜਿਹੜੇ ਸਨ ਇਹ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ ਹੀ ਵਿਆਹ ਹੋਏ ਇਹਨਾਂ ਬਾਅਦ ਦੇ? ਚ ਹੋਏ। ਅੱਛਾ ਅੱਛਾ ਇਹ ਦੇਖੋ ਗੱਲ ਜੀ ਠੀਕ ਹੈ। ਉਹ ਪਹਿਲੇ ਗੱਲ ਤੋਂ ਵੱਢ ਲਈ। ਹਾਂਜੀ, ਹਾਂਜੀ। 4 ਸਾਲ 5 ਸਾਲ 10 ਸਾਲ ਬਾਅਦ ਹੋਈ। ਬਿਲਕੁਲ ਸਹੀ ਹੈ। ਉਹ ਤਾਂ ਫਿਰ ਬਾਅਦ ਚ ਹੀ ਇਹਨਾਂ ਦੇ ਜਿਹੜਾ ਨਾ ਉਹ ਕਿਉਂਕਿ ਕੋਈ ਰਿਸ਼ਤੇਦਾਰੀਆਂ ਇੱਥੋਂ ਹੋਈਆਂ ਗੱਲ ਤੇ ਦੀ ਸਮਝ ਇੱਕ ਹੁੰਦੀ ਪਈ ਹੈ ਕਿ ਸਰਦਾਰ ਮਿਲਖੀ ਸਿੰਘ ਆਪਣੇ ਪਿਓ ਦਾ ਕੱਲਾ ਪੁੱਤਰ ਸੀ, ਹਾਂ 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 ਜਿਹਦੇ ਅੱਗੇ 4 ਪੁੱਤਰ ਸਨ, ਹਾਂ ਬਿਲਕੁਲ ਇਸੇ ਤਰ੍ਹਾਂ ਹੀ। ਜਿਹਦੇ ਚੋਂ 3 ਇੱਥੇ ਰਹਿ ਗਏ ਸਨ। ਦਲੀਪ ਸਿੰਘ ਇੰਡੀਆ ਨਿਕਲ ਗਿਆ ਸੀ। ਇਹਨਾਂ ਤਿੰਨਾਂ ਨੇ ਇਸਲਾਮ ਕਬੂਲ ਕਰਕੇ ਬਾਅਦ ਚ ਨਾ ਚੇਂਜ ਹੋ ਗਏ ਨੇ। ਦਲੀਪ ਸਿੰਘ 50 ਸਾਲ ਬਾਅਦ ਵਾਪਸ ਹੁੰਦਾ ਹੈ ਤੇ ਫਿਰ ਦੋ ਸਾਰਿਆਂ ਤੋਂ ਬਾਅਦ ਉਹ ਵੀ ਇਸਲਾਮ ਕਬੂਲ ਕਰ ਲੈਂਦਾ। ਘਰ ਮੇਲੇ ਲੱਗ ਗਏ ਜੀ, ਵਿਛੜਿਆ ਭਰਾ ਆ ਗਏ। ਇੱਥੇ ਹਾਂਜੀ ਇਹ ਜਿਸ ਵਕਤ ਇੱਥੇ ਆਏ ਨੇ ਦਲੀਪ ਸਿੰਘ ਸਾਹਿਬ, ਤੁਸੀਂ ਤੁਹਾਡੀ ਮੁਲਾਕਾਤ ਹੋਈ ਜੀ ਉਹਨਾਂ ਨਾਲ? ਜੀ ਕੀ ਪਿੰਡ ਵਾਲਿਆਂ ਨੇ ਇੱਥੇ ਮਹਿਸੂਸ ਕੀਤਾ? ਮਹਿਸੂਸ ਕੀਤਾ ਜੀ ਦਲੀਪ ਸਿੰਘ ਚਾਹੇ ਉਹ ਇੱਕ ਮੈਂ ਕਿ ਗੈਰ ਮਜ਼ਹਬ ਸੀ, ਹਾਂਜੀ ਮੁਸਲਮਾਨ ਨਹੀਂ ਸੀ, ਹਾਂਜੀ ਲੇਕਿਨ ਬਹੁਤ ਹੀ ਅੱਛਾ ਬੰਦਾ ਸੀ। ਅੱਛਾ ਅਗਰ ਉਹ ਕੋਈ ਐਸਾ ਮਾਮਲਾ ਪਿੰਡ ਚ ਆਇਆ ਇੱਕ ਦੋ ਜੀ ਉਸ ਵੇਲੇ, ਹਾਲਾਂਕਿ ਉਹ ਸਿੰਘ ਹੀ ਸੀ, ਸਿੱਖ ਸੀ, ਅੱਛਾ ਕਿ ਤੂੰ ਇਹ ਲਾ ਵੀ ਕਿਉਂਕਿ ਪਛੇ ਪਰਦਾ ਸੀ ਥੋੜੇ ਲਫ਼ਜ਼ ਉਹਦੇ, ਹਾਂਜੀ ਉਹਨੂੰ ਕਿਹਾ ਗਿਆ ਨਾ ਕਿ ਕੁਰਾਨ ਅਗਰ ਇਹ ਦੇ ਦੇ, ਹੂੰ ਪਰ ਬੇਸ਼ੱਕ ਉਹ ਕੁਰਾਨ ਆਪਣਾ ਗੈਰ ਮਜ਼ਹਬ ਸੀ, ਉਹਨੇ ਉਸ ਵੇਲੇ ਵੀ ਕੁਰਾਨ ਦੇਣਾ ਕਬੂਲ ਨਹੀਂ ਕੀਤਾ ਸੀ। ਇੱਕ ਸੱਜਣ ਦਾ ਅੱਛਾ ਕਿ ਇੰਨੀ ਕੁ ਕਹਾਣੀ ਉਹਦੇ ਕੋਲ ਸਾਡੇ ਕੋਲ ਆਇਆ ਕਿ ਉਹਨੇ ਕਿਹਾ ਜੀ ਮੈਂ ਕੁਰਾਨ ਨਹੀਂ ਦੇਣਾ, ਚਾਹੇ ਤੂੰ ਸੱਜਣ ਕਿਆ ਹੀ ਬਾਤ, ਕਿਆ ਹੀ ਬਾਤ। ਇੰਨਾ ਪੁਖਤਾ ਯਕੀਨ। ਪੁਖਤਾ ਜੀ, ਸਾਦਾ ਬੰਦਾ ਸੀ, ਅੱਛਾ ਬੰਦਾ ਸੀ, ਕੋਈ ਵੈਲਫੇਅਰ ਨਹੀਂ ਸੀ ਉਹਦੇ ਚ, ਕੋਈ ਵਾਲ ਫਿਰ ਤੇ ਮੇਰੇ ਭਰਾ 'ਚ ਵੀ ਕੋਈ ਨਹੀਂ ਹੈਗਾ। ਮੈਂ ਕਿ ਬਹੁਤ ਨਾਇਸ ਆਦਮੀ ਸੀ, ਅਖਲਾਕ ਦਾ ਅੱਛਾ ਸੀ। ਇਹ ਜਿਹੜੇ ਭਰਾ ਬੈਠੇ ਨਾ ਸਾਹਮਣੇ ਇਹ ਬਿਲਕੁਲ ਸਾਦਾ ਹੀ ਬੜੇ ਬੈਠੇ ਸਾਰੇ ਨੇ। ਸਾਦੇ ਨੇ। ਲੇਕਿਨ ਦਲੀਪ ਸਿੰਘ ਇੰਨਾ ਸਾਦਾ ਨਹੀਂ ਸੀ। ਮੁਹੰਮਦ ਅਬਦੁੱਲਾ ਜਿਹਦਾ ਨਾਮ ਹੈ, ਮੈਂ ਕਿ ਤੂੰ ਥੋੜਾ ਜਿਹਾ ਤੇਜ਼ ਤਰਾਜ਼ ਬੰਦਾ ਸੀ। ਇਹ ਨਹੀਂ ਕਿ ਮੈਂ ਕਿ ਤੇਜ਼ ਤਰਾਜ਼ ਇसी ਚੀਜ਼ ਦਾ ਨਾਂ ਨਹੀਂ ਕਿ ਬੰਦਾ ਮਕਾਰੀਆਂ ਕਰਦਾ, ਹਾਂ ਬੰਦੇ ਨੂੰ ਕਮ ਸੇ ਕਮ ਆਪਣੇ ਮਤਲਬ ਇਲਮ ਹੋਣਾ, ਉੱਠਣਾ ਬਹਿਣਾ, ਅੱਛੇ ਲਫ਼ਜ਼ ਇਸਤੇਮਾਲ ਕਰਨਾ, ਉਹ ਵੀ ਇੱਕ ਤੇਜ਼ ਬੰਦਾ ਹੁੰਦਾ ਹੈ ਕਿ ਯਾਰ ਕਮ ਸੇ ਕਮ ਆਪਣਾ ਆਪ ਨੂੰ ਸਾਂਭ ਸਕਦਾ ਕਿ ਦਿਲ ਜਾਏ ਉੱਠੇ ਪਵੇ। ਜਦੋਂ ਕਿ ਸਾਡੇ ਮਾਸ਼ਰੇ 'ਚ ਤੇਜ਼ ਤਰਾਜ਼ ਦਾ ਲਫ਼ਜ਼ ਸਿਰਫ ਬੇਈਮਾਨ ਬੰਦੇ ਬੇਈਮਾਨ। ਮੇਰੇ ਭਰਾ ਅਸ਼ਰਫ ਦੀ ਜਿਹੜੀ ਕੰਡੀਸ਼ਨ ਹੈ, ਇਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਚਲੋ ਵਿਸਾਖੀ ਲੈ ਚੱਲੀਏ ਜਾਂ ਦਾਤਾ ਦਰਬਾਰ ਲੈ ਜਾਈਏ। ਇਹਨਾਂ ਦਾਤਾ ਦਰਬਾਰ ਲੈ ਜਾਣ ਦੀ ਬਜਾਏ ਨਾ ਭਾਵੇਂ ਪਸ਼ਾਵਰ ਲੈ ਜਾਏ ਬੰਦਾ, ਲਾਹੌਰ ਖੜਨ ਦੀ ਬਜਾਏ ਭਾਵੇਂ ਪਸ਼ਾਵਰ ਲੈ ਜਾਵੇ। ਕਿਉਂਕਿ ਇਹਨਾਂ ਦੇ ਕਹਿਣਾ ਗੱਡੀ ਦੌੜਦੀ ਪਈ ਇੰਡੀਆ ਲੈ ਜਾਓ। ਕਿਉਂ ਬਾਸ਼ਰਫ? ਤੁਹਾਡਾ ਨਾਮ ਕੀ ਹੈ? ਤੁਹਾਡੇ ਵਾਲਾ ਸਾਹਿਬ ਦਾ ਨਾਮ ਕੀ ਹੈ? ਤੁਹਾਡੀ ਬਰਾਦਰੀ ਕਿਹੜੀ ਹੈ? ਤੁਹਾਡਾ ਜਿਹੜਾ ਨਾ ਆਪਣਾ ਤਾਰਫ ਕਰਾ ਦਿਓ ਥੋੜਾ ਜਿਹਾ ਕਿ ਤੁਸੀਂ ਮੁਕਾਮੀ ਹੋ ਜਾਂ ਮਹਾਜਰ। ਮਕਸਦ ਹੈ ਕਿ ਅਸੀਂ ਮਹਾਜਰ ਹਾਂ। ਪਹਿਲੇ ਮੇਰਾ ਨਾਮ ਸ਼ਮਸ਼ਾਦ ਅਲੀ ਹੈ, ਵਾਲਦ ਦਾ ਨਾਮ ਉਮਰਦੀਨ ਹੈ, ਦਾਦੇ ਨਾਮ ਅਸਲਾਮ ਦੀ। ਸਾਡੀ ਜਿਹੜੀ ਕੌਮ ਹੈ ਗੋ ਤੇ ਕੌਮ ਜੱਟ ਹੈ, ਗੋ ਤੇ ਗਿਆਨਟਾਲ ਹੈ। ਠੀਕ ਹੈ ਜੀ। ਅੱਗੇ ਹੁਣ ਇਸ ਤੋਂ ਜ਼ਿਆਦਾ ਮੈਂ ਨਹੀਂ ਜਾਣਦਾ ਕਿਉਂਕਿ ਮੈਂ ਬਚਪਨ ਤੋਂ ਨਾਨਕੇ ਸ਼ਿਫਟ ਹੋ ਗਿਆ ਸੀ। ਬਚਪਨ ਨਾਨੇ ਹੋਰਾਂ ਕੋਲ ਬੇਟਾ ਕੋਈ ਨਹੀਂ ਸੀ, ਉਹ ਲੈ ਗਏ ਸੀ। ਜਿਹੜੇ ਮੇਰੇ ਨਾਨਕੇ ਨੇ ਉਹਨਾਂ ਦੀ ਹਿਸਟਰੀ ਜਿਹੜੀ ਹੈ ਉਹ ਮੈਨੂੰ ਲਫ਼ਜ਼ ਬਾਏ ਲਫ਼ਜ਼ ਪਤਾ ਹੈ ਕਿ ਲਫ਼ਜ਼ ਬਾਏ ਲਫ਼ਜ਼ ਇਸ ਤਰ੍ਹਾਂ ਪਤਾ ਹੈ ਕਿ ਉਹ ਕਿਸੇ ਦੌਰ 'ਚ ਤੁਰਕਮਸਤਾਨ ਤੋਂ ਆਏ ਸਨ। ਅੰਬਾਲੇ ਦੇ ਨਾਲ ਤਨਕੌਰ ਪਿੰਡ ਸੀ, ਉੱਥੇ ਆ ਕੇ ਉਹ ਆਬਾਦ ਹੋਏ ਨੇ। ਤਨਕੌਰ ਤਨਕੌਰ ਹਾਂਜੀ। ਉਹਦੀ ਤਹਿਸੀਲ ਤਹਿਸੀਲ ਦਾ ਨਹੀਂ ਮੈਨੂੰ ਪਤਾ, ਉਹਦੀ ਤਹਿਸੀਲ ਵੀ ਅੰਬਾਲਾ ਹੋਏਗੀ ਕਿਉਂਕਿ ਅੰਬਾਲੇ ਜੜ੍ਹਾਂ ਦੇ ਵਿੱਚ ਸੀ, ਅੰਬਾਲੇ ਸ਼ਹਿਰ ਦੇ ਬਿਲਕੁਲ ਨਾਲ। ਅੱਛਾ ਸ਼ਹਿਰ ਦੇ ਨਾਲ ਹੀ ਸੀ ਬਿਲਕੁਲ। ਅੱਛਾ ਅੱਜ ਤੇ ਉਹਨਾਂ ਦਾ ਰਕਬਾ ਅੰਬਾਲੇ ਦਾ ਗੜ ਬਣ ਗਿਆ ਹੋਏਗਾ। ਅੱਛਾ ਅੱਛਾ ਤਨਕੌਰ ਹਾਂਜੀ ਕਿਉਂਕਿ ਅੱਛਾ। ਸੈਂਟਰ ਬਣ ਗਿਆ ਹੋਏਗਾ ਬਿਲਕੁਲ ਜਿਹੜਾ ਠੀਕ। ਤਨਕੌਰ ਹੈ। ਹੂੰ ਤੇ ਇਸ ਵਾਸਤੇ ਕੌਮ ਜੱਟ ਸੀ ਤੇ ਲੇਕਿਨ ਉਹ ਤੁਰਕਮਸਤਾਨ ਆਉਣ ਦੀ ਬਾਤ ਉਹਨਾਂ ਦਾ ਗੋਤ ਜਿਹੜਾ ਤੁਰਕ ਸੀ। ਅੱਛਾ ਜਿਸ ਵੇਲੇ ਇੰਡੀਆ ਪਾਕਿਸਤਾਨ ਬਣਦਾ ਹੈ ਇਹ ਉੱਥੋਂ ਚੱਲਦੇ ਨੇ। ਅੱਛਾ ਜਿਸ ਵੇਲੇ ਇਹ ਚੱਲਦੇ ਫਿਰ ਉੱਥੋਂ ਮਾਂ ਕੇ ਕੈਂਪ 'ਚ ਦਾਖਲ ਹੋਏ ਨੇ, ਉੱਥੋਂ ਕੈਂਪਾਂ 'ਚੋਂ ਨਿਕਲੇ ਨੇ। ਫਿਰ ਜਿਸ ਵੇਲੇ ਪਾਕਿਸਤਾਨ ਆਏ ਨੇ ਪਹੁੰਚੇ ਨੇ ਮਲਤਾਨ ਇਹਨਾਂ ਦਾ ਵਾਲਾ ਸਾਹਿਬ ਨਾਨੇ ਹੋਰੀ ਛੋਟੇ ਸੀ। ਇਹਨਾਂ ਦੇ ਜਿਹੜੇ ਵਾਲਾ ਸਾਹਿਬ ਦਾ ਨਾਮ ਸੀ ਨਾਨੇ ਹੋਰਾਂ ਦਾ ਭੋਲਾ, ਉਹਦੀ ਕਬਰ ਮਲਤਾਨ ਸ਼ਹਿਰ। ਅੱਗੇ ਉੱਥੋਂ ਚੱਲਦੇ ਨੇ ਆ ਜਾਂਦੇ ਨੇ ਸਰਗੋਦੇ ਆ ਕੇ ਥੋੜ੍ਹੇ ਦਿਨ ਇਹਨਾਂ ਮਕਾਮ ਕੀਤਾ ਸ਼ਹਿਰ 'ਚ।
ਉਸ ਤੋਂ ਬਾਅਦ ਜਿਹੜੇ ਬਰਾਦਰੀ ਦੇ ਸਰਪੰਚ ਸਨ, ਸਰਬਰਾਹ ਸਨ, ਅੱਜ ਤੇ ਹਰ ਬੰਦਾ ਚੌਧਰੀ ਹੈ, ਉਦੋਂ ਬਰਾਦਰੀ 'ਚ 2-3 ਬੰਦੇ ਹੀ ਫੈਸਲਾ ਕਰਦੇ ਹੁੰਦੇ ਸੀ, ਪੂਰੀ ਬਰਾਦਰੀ ਉਹਦੇ 'ਤੇ ਹੀ ਪਾਬੰਦ ਹੁੰਦੀ ਸੀ। ਉਹ ਉੱਥੋਂ ਨਿਕਲਦੇ ਨੇ ਕਿ ਵਹਿੰਦੇ ਨੇ ਕਿ ਅੱਗੇ ਸਰਗੋਧੇ ਤੋਂ ਅੱਗੇ 100 ਕਿਲੋਮੀਟਰ ਤੇ ਇੱਕ ਪਿੰਡ ਸੀ ਅੱਗੇ ਕੋਟ ਗੁਰਮੁਖ ਸਿੰਘ। ਉੱਥੇ ਉਹਨਾਂ ਵੇਖਿਆ ਕਿ ਇੱਕ ਨਹਿਰ ਹੈ, ਨਾਲ ਜੰਗਲ ਹੈ ਬੜਾ ਵੱਡਾ। ਉਸ ਜੰਗਲ ਨੂੰ ਕਿਹਾ ਜਾਂਦਾ ਡੱਫਰ ਵਾਲਾ ਜੰਗਲ, ਕਾਫੀ ਵੱਡਾ ਜੰਗਲ ਹੈ। ਉਹਨਾਂ ਕਿਹਾ ਚਲੋ ਇੱਥੇ ਪਾਣੀ ਵੀ ਖੁੱਲ੍ਹਾ ਹੈ, ਨਹਿਰ ਜਾਂਦੀ ਪਈ ਤੇ ਲੱਕੜੀਆਂ ਵੀ ਖੁੱਲ੍ਹੀ ਮਿਲ ਜਾਂਦੀਆਂ ਨੇ। ਉੱਥੇ ਉਹ ਬਾਦ ਹੋ ਗਏ। ਇਹਨਾਂ ਦਾ ਇੱਕ ਚਾਚਾ ਸੀ ਜਿਹਦਾ ਨਾਂ ਸੀ ਭੋਲਾ, ਉਹਦੀ ਸ਼ਾਦੀ ਨਹੀਂ ਹੋਈ। ਉਹਨੇ ਚਾਚੇ ਨੇ ਇਹਨਾਂ ਬੱਚਿਆਂ ਨੂੰ ਪਾਲਿਆ, ਜਿਹਦੇ 'ਚ ਇਲਾਕੇ 'ਚ ਬੜੇ ਘੱਟ ਲੋਕ ਜਾਣਦੇ ਨੇ ਕਿ ਇਹ ਭੋਲੇ ਦਾ, ਇਹਨਾਂ ਦਾ ਵਾਲਦ ਸਾਹਿਬ ਦਾ ਨਾਮ ਭੋਲਾ ਹੈ। ਭੋਲੇ ਦੇ 4 ਬੇਟੇ ਸਨ, ਹਿਸਮਦੀਨ, ਰਹਿਮਦੀਨ, ਫਤਿਹਦੀਨ, ਇਸਮਾਈਲ। ਤੇ ਇਹਨਾਂ ਦੇ ਚਾਚੇ ਦੇ ਨਾਂ ਤੋਂ ਬੰਦੇ ਇਹਨਾਂ ਨੂੰ ਜਾਣਦੇ ਸਨ ਕਿ ਇਹ ਯੂਸਫ ਕੇ ਨੇ, ਕਿਉਂਕਿ ਇਹਨਾਂ ਦੇ ਚਾਚੇ ਦਾ ਨਾਂ ਸੀ ਮੁਹੰਮਦ ਯੂਸਫ, ਜਿਹੜਾ ਬਹੁਤ ਹੀ ਅੱਛਾ ਬੰਦਾ। ਠੀਕ ਹੈ ਜੀ। ਮੁਹੰਮਦ ਯੂਸਫ ਦੇ ਵਾਲਦ ਦਾ ਨਾਂ ਸੀ ਰਹੀਮ ਬਖਸ਼। ਫਤਿਹਦੀਨ ਦੇ ਵਾਲਦ ਦਾ ਨਾਂ ਮੁਹੰਮਦ ਭੋਲਾ, ਮੁਹੰਮਦ ਭੋਲੇ ਦੇ ਵਾਲਦ ਦਾ ਨਾਂ ਸੀ ਰਹੀਮ ਬਖਸ਼। ਜਿਸ ਟਾਈਮ ਪਾਕਿਸਤਾਨ ਆਉਣ ਲੱਗੇ ਨੇ ਇੰਡੀਆ ਤੋਂ, ਅੰਬਾਲੇ ਤੋਂ ਹਿਜਰਤ ਕਰਕੇ, ਜੀ ਜੀ, ਰਸਤੇ 'ਚ ਇਹਨਾਂ ਦੇ ਜਿਹੜੇ ਖਾਨਦਾਨ ਦੇ ਸਾਰੇ ਅਫਰਾਦ ਸਹੀ ਸਲਾਮਤ ਆ ਗਏ? ਸਾਰੇ ਠੀਕ ਆ ਗਏ ਸੀ। ਕੋਈ ਵੱਢ ਟੁੱਕ ਮੁਸਲਮਾਨ, ਕੋਈ ਇਹਨਾਂ ਦੇ ਬਰਾਦਰੀ ਚੋਂ, ਇਸ ਤਰ੍ਹਾਂ- ਪਿੰਡ ਵਾਲੇ ਉਹ ਕੋਈ? ਇਸ ਤਰ੍ਹਾਂ ਹੋਇਆ ਸੀ ਕਿ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲੇ ਨਾ ਇੱਕ ਸ਼ੋਰ ਮਚ ਗਿਆ ਸੀ, ਜੀ, ਰੌਲੇ ਪੈ ਗਏ ਸਨ ਕਿ ਇੰਡੀਆ ਪਾਕਿਸਤਾਨ ਬਣਨਾ, ਜਿਹਦੇ ਚਾਹ ਕੇ ਖੌਫੋ ਹਰਾਸ 'ਚ ਦੁਨੀਆ ਮੁਬਤਲਾ ਹੋ ਗਈ ਸੀ। ਕਿ ਅਚਾਨਕ ਇੱਕ ਬੰਦੇ ਨੇ ਕਿਧਰੋਂ ਰਾਤੀ ਚੀਖ ਮਾਰ ਦਿੱਤੀ ਨਾ ਕਿਸ ਖੌਫ ਦੀ ਵਜ੍ਹਾ ਤੋਂ ਕਿ ਸਿੱਖ ਆ ਗਏ ਨੇ। ਉਹ ਪੂਰੇ ਪਿੰਡ ਦੀ ਜਾਨ ਤੇ ਬਣ, ਕਿਉਂਕਿ ਅਕਸਰੀਅਤ 'ਚ ਘੱਟ ਸਨ ਮੁਸਲਮਾਨ, ਵੱਡਾ ਟੁੱਕੀ ਸ਼ੁਰੂ ਹੋ ਗਈ ਸੀ। ਫਿਰ ਜਿਹੜੇ ਕੋਈ ਜਵਾਨ ਉਸ ਵੇਲੇ ਦੇ ਹੁੰਦੇ ਸਨ, ਉਹ ਪਿੰਡ ਦਾ ਪਹਿਰਾ ਦਿੰਦੇ ਸਨ ਕਿ ਸਿਖਾ ਨਾ ਜਾਣ ਕੇ ਸਾਈਡ। ਫਿਰ ਇਹ ਵੱਢ ਟੁੱਕ ਤੋਂ ਇਸ ਵਾਸਤੇ ਬਚੇ ਨੇ, ਇਹ ਕੁਝ ਚੰਦ ਦਿਨ ਪਹਿਲੇ ਜਾ ਕੇ ਕੈਂਪ 'ਚ ਦਾਖਲ ਹੋ ਗਏ ਸੀ। ਜਿਹੜੇ ਲੋਕ ਕੈਂਪਾਂ 'ਚ ਇਬਤਦਾਈ ਦਿਨਾਂ ਦੇ ਵਿੱਚ, ਇਬਤਦਾਈ ਦਿਨਾਂ 'ਚ ਹਲੇ ਰੌਲੇ ਸ਼ੁਰੂਆਤ ਮੈਂ ਕਿ ਸ਼ੋਰ ਮਚਦੇ ਪਏ ਸਨ, ਇਹ ਕੈਂਪ 'ਚ ਦਾਖਲ ਹੋ ਗਏ ਸੀ। ਜਿਹੜੇ ਲੋਕ ਆਪਣੇ ਘਰੋਂ ਛੱਡ ਕੇ ਕੈਂਪਾਂ ਤੱਕ ਨਹੀਂ ਪਹੁੰਚੇ ਸਨ, ਉਹਨਾਂ ਘਰਾਂ ਦੇ ਮੁਕੰਮਲ ਅਫਰਾਦ ਇੱਥੇ। ਓਏ ਹੋਏ, ਵੱਢ ਟੁੱਕ ਜੀ ਦੋਵਾਂ ਪਾਸੇ ਹੋਈ ਹੈ। ਦੋਏ ਪਾਸੇ ਮੁਸਲਮਾਨਾਂ ਦੇ ਹੱਥੀਂ ਸਰਦਾਰ, ਇੱਧਰ ਮੁਸਲਮਾਨ ਵੜਦੇ ਰਹੇ ਨੇ, ਉਧਰ ਹਿੰਦੂ ਤੇ ਸਿੱਖ ਵੜਦੇ ਰਹੇ ਨੇ, ਉਧਰ ਹਿੰਦੂ ਤੇ ਬਰਾਬਰ ਕੰਮ ਕਰਦੇ ਰਹੇ ਨੇ। ਬਰਾਬਰੀ। ਇਹ ਕੰਮ ਜਿਹੜਾ ਇਨਸਾਨੀਅਤ ਦਾ ਕਤਲ ਹੋਇਆ ਹੈ, ਇਨਸਾਨਾਂ ਦਾ ਨਹੀਂ, ਇਨਸਾਨੀਅਤ ਦਾ ਕਤਲ ਹੋਇਆ। ਇਨਸਾਨੀਅਤ ਖਤਮ ਹੁੰਦੀ, ਹੈਵਾਨੀਅਤ ਆ ਜਾਂਦੀ, ਫਿਰ ਇਨਸਾਨ ਜਿਹੜਾ ਨਾ ਦਰਿੰਦਾ ਬਣਦਾ ਹੈ, ਨਾ ਕਿਸੇ ਦੀ ਇੱਜ਼ਤ ਦਾ ਅਹਿਸਾਸ ਕਰਦਾ, ਨਾ ਕਿਸੇ ਦੀ ਜਾਨ ਦਾ ਤੇ ਨਾ ਕਿਸੇ ਦੇ ਮਾਲ ਦਾ। ਇਹ ਕੰਮ ਠੀਕ ਹੋਇਆ। ਦੁਨੀਆ ਤੇ ਸ਼ਰ ਫੈਲਾਇਆ ਗਿਆ ਹੋਏਗਾ। ਹੁਣ ਇੱਕ ਪਿੰਡ ਹੈ ਨਾ ਸਾਡਾ, ਕਿਸੇ ਪਿੰਡ 'ਚ ਵੀ ਜਾਓਗੇ, ਉਹਦੇ 'ਚ 4 ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਪੂਰੇ ਪਿੰਡ ਦਾ ਸਕੂਨ ਤਬਾਹ ਕੀਤਾ ਹੁੰਦਾ। ਬਿਲਕੁਲ ਇਸੇ ਤਰ੍ਹਾਂ ਹਰ ਦੌਰ ਇੱਕ ਹੀ ਦੌਰ ਜੈਸਾ ਰਿਹਾ। ਉਸ ਵੇਲੇ ਵੀ ਕੋਈ 4 ਬੰਦੇ ਹਰ ਜਗ੍ਹਾ ਤੇ ਐਸੇ ਸਨ ਜਿਹੜੇ ਅੱਗ ਭੜਕਾ ਦਿੰਦੇ। ਅੱਜ ਵੀ ਜ਼ਮਾਨਾ ਹੋਈ ਹੈ, ਕੱਲ ਵੀ ਜ਼ਮਾਨਾ ਹੋਈ ਸੀ। ਕੋਈ ਪੈਗਾਮ ਦੇ ਦਿਓ ਆਪਣੇ ਪਿੰਡ ਦੀ ਤਰਫੋਂ, ਮਕਸਦ ਹੈ ਜੀ ਆਪਣੇ ਇਸ ਇਲਾਕੇ ਤੋਂ ਜਿਹੜੇ ਸਰਦਾਰ ਇੱਥੋਂ ਗਏ ਨੇ ਉਹਨਾਂ ਵਾਸਤੇ, ਕਿ ਅਗਰ ਉਹ ਆਪਣਾ ਪਿੰਡ ਦੇਖਣਾ ਚਾਹੁੰਦੇ, ਜਿਸ ਤਰ੍ਹਾਂ ਉਹ ਬਾਬਾ ਜੀ ਨੇ ਹਮੀਰਪੁਰ ਵਾਲਿਆਂ ਨੇ ਨਾਮ ਲਿਆ ਜੀ ਚੱਕ ਵੜਾਇਸ਼ ਦਾ, ਦੇਖੋ ਜੀ ਉਹ ਇੱਥੋਂ ਆਇਆ ਗਿਆ ਤੇ ਫੇਰ ਹੀ ਉਹਦੇ ਜ਼ਿਹਨ 'ਚ। ਅਗਰ ਸਰਦਾਰ ਇੱਥੇ ਹੁੰਦੇ ਨੇ, ਉਹਨਾਂ ਦੀ ਪੂਰਾ ਪਿੰਡ ਇੱਜ਼ਤ ਕਰਦਾ ਹੈ, ਔਰ ਇਹਨਾਂ ਵਾਸਤੇ, ਪਿੰਡ ਵਾਲੇ ਵਾਸਤੇ ਇੱਕ ਖੁਸ਼ੀ ਦਾ ਦਿਨ ਹੋਏਗਾ ਕਿ ਕੋਈ ਆਪਣਾ ਪਿੰਡ ਵੇਖਣ ਆਇਆ। ਸਭ ਲੋਕ ਬੱਚੇ ਤੋਂ ਲੈ ਕੇ ਬੁੜੇ ਤੱਕ ਬਹੁਤ ਜ਼ਿਆਦਾ ਉਹਨਾਂ ਦੀ ਇੱਜ਼ਤ ਕਰਨਗੇ। ਮਿਹਰਬਾਨੀ। WhatsApp ਨੰਬਰ ਆਪਣਾ ਜਿਹੜਾ ਨਾ ਨੋਟ ਕਰਾ ਦੇਣਾ ਦੁਬਾਰਾ। ਅਗਰ ਬਾਈ ਦਾ ਵੇ ਕਾਲ ਉਧਰੋਂ ਆਂਦੀ ਹੈ, ਜੀ ਬਾਈ ਦਾ ਵੇ ਉਧਰੋਂ ਕਾਲ ਆਂਦੀ ਹੈ ਤੇ ਮੈਨੂੰ ਦੁਬਾਰਾ ਚੱਕਰ ਨਾ ਲਗਾਉਣਾ। ਤੁਸੀਂ ਨੰਬਰ ਜ਼ਰਾ ਰਿਪੀਟ ਬੋਲਦੇ ਆ ਜੀ। 0302 752 0004। ਫੇਰ ਰਿਪੀਟ ਕਰਦੇ ਜੇ, ਸਪੀਡ ਸਲੋ ਰੱਖ ਕੇ। 0302 ਹਾਂਜੀ 75 2004 0308 12087। 2 ਨੰਬਰ ਨੇ। ਜੇ ਤੇ WhatsApp ਬਣਿਆ ਉਹ ਕਿਹੜਾ ਜੇ? ਉਹ 0302 75 2004। ਜੀ ਬਹੁਤ ਬਹੁਤ ਸ਼ੁਕਰੀਆ। ਅੱਲਾ ਸਲਾਮਤ ਰੱਖੇ। ਮਿਹਰਬਾਨੀ।